ਅੱਜ ਵੀ ਮੈਂ ਆਪ ਸਭ ਦੇ ਰੂਬਰੂ ਦਾਵਤ ਦੇ ਰਿਹਾ ਹਾਂ ਤੁਹਾਡੇ ਮੇਰੇ ਸਾਰਿਆਂ ਦੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਮਿਹਰਬਾਨੀ ਮਲੀ ਸਾਹਿਬ। ਇੱਕ ਨਿੱਕੀ ਜੀ ਨਜ਼ਮ ਹੈ। ਇਰਸ਼ਾਦ ਕੀ ਸਰਨਾਮਾ ਦੱਸਿਆ ਜੇ? ਘਰ ਜੀ। ਅਰਜ਼ ਕੀਤਾ ਜੀ ਕਿ ਆਪਣਾ ਵੀ ਇੱਕ ਘਰ ਹੁੰਦਾ ਸੀ। ਆਪਣਾ ਵੀ ਇੱਕ ਘਰ ਹੁੰਦਾ ਸੀ। ਆਪਣਾ ਵੀ ਇੱਕ ਘਰ ਹੁੰਦਾ ਸੀ। ਕਿਸੇ ਸ਼ਾਮ ਨੂੰ ਥੱਕੇ ਹਾਰੇ ਜਦੋਂ ਪਰਤਦੇ ਗਲ ਬੱਕਰੀ ਵਿੱਚ ਲੈ ਲੈਂਦਾ ਸੀ। ਕਿਆ ਬਾਤਾਂ, ਕਿਆ ਕਹਿਣੇ। ਆਪਣਾ ਵੀ ਇੱਕ ਘਰ ਹੁੰਦਾ ਸੀ। ਕਿਸੇ ਸ਼ਾਮ ਨੂੰ ਥੱਕੇ ਹਾਰੇ ਜਦੋਂ ਪਰਤਦੇ ਗਲ ਬੱਕੜੀ ਵਿੱਚ ਲੈ ਲੈਂਦਾ ਸੀ। ਘਰ ਦੀ ਰੰਗਲੀ ਛੱਤ ਦੀ ਛਾਵੇਂ ਨਾ ਕੋਈ ਗਰਮੀ ਹੀ ਸੀ, ਨਾ ਕੋਈ ਸਰਦੀ ਹੀ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਕਿਹੜਾ ਕਹਿਰੀ ਮੌਸਮ ਸਾਨੂੰ ਪੋਹ ਸਕਦਾ ਸੀ। ਹੋਠਾਂ ਉੱਤੇ ਸਦਾ ਲਹਿਰਦੀ ਇੱਕ ਮਿੱਠੀ ਮੁਸਕਾਨ ਜਿਹੀ ਨੂੰ ਕਿਹੜਾ ਚੰਦਰਾ ਪਲ ਸੀ ਜਿਹੜਾ ਕੋਹ ਸਕਦਾ ਸੀ। ਵਾਹ ਜੀ ਵਾਹ, ਵਾਹ ਜੀ ਵਾਹ। ਘਰ ਦੀਆਂ ਨਿੱਕੀਆਂ ਕੰਧਾਂ ਦੀ ਹੀ ਓਟ ਬੜੀ ਸੀ। ਵਾਹ। ਘਰ ਦੀਆਂ ਨਿੱਕੀਆਂ ਕੰਧਾਂ ਦੀ ਹੀ ਓਟ ਬੜੀ ਸੀ। ਧਾਰਸ ਦਾ ਅਹਿਸਾਸ ਜਿਹਾ ਸੀ, ਜੀ ਲੱਗਦਾ ਸੀ। ਘਰ ਦੇ ਇੱਕ ਮਿੱਟੀ ਦੇ ਦੀਵੇ ਦਾ ਚਾਨਣ ਹੀ ਮਹਾਨਗਰ ਦੀਆਂ ਕੁੱਲ ਰੋਸ਼ਨੀਆਂ ਤੋਂ ਸੁੱਚਾ ਤੇ ਚਿੱਟਾ ਸੀ। ਬੱਲੇ ਕਿਆ ਕਹਿਣੇ। ਹੁਣ ਤਾਂ ਚਾਨਣ ਰਾਤਾਂ ਵਿੱਚ ਵੀ ਡਰ ਲੱਗਦਾ ਹੈ, ਮਨ ਭਰਦਾ ਹੈ। ਹੁਣ ਹਰ ਰਾਤ ਖੁਦਕੁਸ਼ੀ ਕਰਕੇ ਆਪਣਾ ਆਪ ਸਵਾ ਲੈਂਦੇ ਹਾਂ। ਕਦੇ ਮਨ ਰੋ ਪੈਂਦਾ ਹੈ, ਇਸ ਨੂੰ ਫੇਰ ਵਰਾ ਲੈਂਦੇ ਹਾਂ। ਕਿਆ ਕਹਿਣੇ। ਹੁਣ ਹਰ ਰਾਤ ਖੁਦਕੁਸ਼ੀ ਕਰਕੇ ਆਪਣਾ ਆਪ ਸਵਾ ਲੈਂਦੇ ਹਾਂ। ਕਦੇ ਮਨ ਰੋ ਪੈਂਦਾ ਹੈ, ਇਸ ਨੂੰ ਫੇਰ ਵਰਾ ਲੈਂਦੇ ਹਾਂ। ਹੁਣ ਤਾਂ ਰੋਜ਼ ਉਦਾਸੇ ਸਖਣੇ ਇਉਂ ਪਰਦੇਸੀ ਸੜਕਾਂ ਉੱਤੇ ਤੁਰਦੇ ਜਾਈਏ, ਪਤਲੀ ਕਿਰਦੇ ਜਾਈਏ, ਇੱਕ ਅਵਾਰਾ ਔਰ ਹੰਡਾਈਏ। ਆਪਣਾ ਵੀ ਇੱਕ ਘਰ ਹੁੰਦਾ ਸੀ। ਵਾਹ ਜੀ ਵਾਹ, ਵਾਹ ਜੀ ਵਾਹ ਪ੍ਰੋਫੈਸਰ ਸਾਹਿਬ, ਕਿਆ ਬਾਤਾਂ। ਆਪਣਾ ਵੀ ਇੱਕ ਘਰ ਹੁੰਦਾ ਸੀ, ਕਿਆ ਕਹਿਣੇ। ਜਸਪਾਲ ਸਿੰਘ ਵਿਰਕ ਜੀ ਨੇ ਜਿਹੜੇ ਬਹੁਤ ਸਾਰੀ ਦਾਤ ਭੇਜ ਰਹੇ ਨੇ ਜੀ ਤੁਹਾਡੇ ਵਾਸਤੇ, ਔਰ ਮੈਨੂੰ ਇੱਕ ਸੋਹਣੀ ਸ਼ਾਨ ਦੀਆਂ ਅਸੀਸਾਂ ਦੇ ਰਹੇ ਜੀ। ਇਹਨਾਂ ਦਾ ਬਹੁਤ ਧੰਨਵਾਦ ਹੈ। ਨਿਰਮਲ ਸਮਰਾ ਜੀ ਨੇ ਜਿਹੜੇ ਉਹ ਵੀ ਤੁਹਾਡੇ ਵਾਸਤੇ ਨਾ ਸਿਰਫ ਦਾਤ ਭੇਜ ਰਹੇ ਨੇ ਬਲਕਿ ਉਹਨਾਂ ਨੇ ਆਖਿਆ ਕਿ ਬਾ ਕਮਾਲ ਗੋਡੇ ਹੱਥ ਲਾਉਂਦੇ ਜੀ। ਬਹੁਤ ਮਿਹਰਬਾਨੀ, ਇਹਨਾਂ ਦਾ ਬਹੁਤ ਧੰਨਵਾਦ ਹੈ। ਮੋਹਨ ਲਾਲ ਜੀ ਨੇ ਜਿਹੜੇ ਉਹਨਾਂ ਨੇ ਵੀ ਆਖਿਆ ਪ੍ਰੋਫੈਸਰ ਸਾਹਿਬ ਗੁੱਡ ਐਂਡ ਗ੍ਰੇਟ ਜੌਬ। ਇਹਨਾਂ ਦਾ ਵੀ ਬਹੁਤ ਸ਼ੁਕਰੀਆ ਜੀ। ਔਰ ਪ੍ਰੋਫੈਸਰ ਸਾਹਿਬ ਮੇਰੇ ਵੱਲੋਂ ਵੀ ਔਰ ਸਾਡੀ ਸਾਰੀ ਟੀਮ ਵੱਲੋਂ ਵੀ, ਸਾਡੀ ਸਾਰੀ ਮੈਨੇਜਮੈਂਟ ਵੱਲੋਂ ਵੀ ਆਪ ਜੀ ਦਾ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਮੱਲੀ ਸਾਹਿਬ। ਪ੍ਰੋਗਰਾਮ ਨੂੰ ਰੰਗੀਨੀ ਪ੍ਰਦਾਨ ਕਰਨ ਵਾਸਤੇ ਤੁਹਾਡਾ ਵੀ ਬਹੁਤ ਧੰਨਵਾਦ।